ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕੇਜਰੀਵਾਲ ਤੋਂ। ਕੋਰਟ ਦੇ ਵਿੱਚ ਗਹਿ ਗੱਚ ਬਹਿਸ ਹੋਈ। ਬਹਿਸ ਦੇ ਵਿੱਚੋਂ ਕੋਰਟ ਦੇ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਨੇ ਸ਼ਰਮਾ ਜੀ, ਜਾਂ ਤਾਂ ਗੱਲ ਕਹੋ ਤੇ ਸਬੂਤ ਰੱਖੋ, ਜਾਂ ਫਿਰ ਜਿਹੜੀ ਦੂਜੀ ਧਿਰ ਜ਼ਿਰਾ ਕਰ ਰਹੀ ਹੈ ਉਹਨੂੰ ਚੁੱਪਚਾਪ ਸੁਣਦੇ ਰਹੋ ਤੇ ਜਦੋਂ ਮੌਕਾ ਜਿਹਾ ਲੱਗੇ ਉਦੋਂ ਕਾਊਂਟਰ ਕਰ ਦਿਓ। ਹੋਰ ਲੰਮਾ ਚੌੜਾ ਕੰਮ ਹੁੰਦਾ ਨਹੀਂ, ਪਰ ਇਹ ਕੰਮ ਲੰਮੇ ਚੌੜੇ ਬਹੁਤ ਹੁੰਦੇ ਅਸਲ ਦੇ ਵਿੱਚ। ਜ਼ਿਰਾ ਕਰਨ ਵਾਸਤੇ ਵੀ ਕੋਈ ਗਰਾਊਂਡ ਚਾਹੀਦਾ। ਕੋਰਟ ਨੇ ਕਿਹਾ ਇਹ ਗੱਲ, ਕੋਰਟ ਬੋਲੀ ਸਬੂਤ ਕਹਿੰਦੇ ਆ ਵੀ ਕੇਜਰੀਵਾਲ ਨੇ ਰਿਸ਼ਵਤ ਮੰਗੀ ਹੈ। ਪ੍ਰਵੀਨ ਜੀ, ਬਿਲਕੁਲ ਅਰਵਿੰਦ ਕੇਜਰੀਵਾਲ ਦੀ ਟੀਮ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਉਹਨਾਂ ਦੇ ਰਿਮਾਂਡ ਨੂੰ ਲੈ ਕੇ, ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਨੂੰ ਲੈ ਕੇ ਇੱਕ ਅਪੀਲ ਪਾਈ ਗਈ ਸੀ, ਜਿਹਦੇ ਉੱਤੇ ਫੈਸਲਾ ਰਾਖਵਾਂ ਰੱਖ ਲਿਆ ਸੀਗਾ। ਸੋ ਉਸ ਫੈਸਲੇ ਨੂੰ ਜੱਜ ਸਾਹਿਬ ਨੇ ਜਦੋਂ ਪੜ੍ਹਿਆ ਤੇ ਉਹਨਾਂ ਨੇ ਸੁਣਾਇਆ, ਉਹ ਕਹਿੰਦੇ ਕਿ ਭਾਈ ਇਹ ਜਿਹੜੀ ਅਪੀਲ ਹੈ ਤੁਹਾਡੀ ਗ੍ਰਿਫਤਾਰੀ ਦੇ ਖਿਲਾਫ, ਉਹ ਖਾਰਜ ਕਰਦੇ ਹਾਂ ਅਸੀਂ, ਕਿਉਂਕਿ ਈਡੀ ਦੇ ਕੋਲੇ ਕੱਲ ਦੇ ਪੁਖਤਾ ਸਬੂਤ ਨੇ ਕਿ ਕੇਜਰੀਵਾਲ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਜਾਂ ਉਹਨੇ ਰਿਸ਼ਵਤ ਤੱਕ ਵੀ ਮੰਗੀ ਆ। ਠੀਕ ਹੈ। ਸੋ ਈਡੀ ਦਾ ਇਸ ਹਵਾਲੇ ਨਾਲ ਇਹ ਕਹਿਣਾ ਕਿ ਦੂਸਰੇ ਪਾਸੇ ਇਹਨਾਂ ਨੇ ਇਹ ਵੀ ਦਮ ਭਰਿਆ ਸੀ ਕੇਜਰੀਵਾਲ ਦੀ ਟੀਮ ਨੇ ਕਿ ਜੀ ਜੇ ਪੁੱਛ-ਗਿੱਛ ਕਰਨੀ ਸੀ ਜੀ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਕਰ ਲੈਂਦੇ, ਹੈ ਨਾ, ਕਿ ਚੋਣਾਂ ਦਾ ਸਮਾਂ ਜੀ। ਤੇ ਮਤਲਬ ਇਸ ਮਸਲੇ ਤੇ ਵੀ ਹਾਈ ਕੋਰਟ ਨੇ, ਦਿੱਲੀ ਹਾਈ ਕੋਰਟ ਨੇ ਸਵਾਲ ਕੀਤਾ ਕਿ ਤੁਸੀਂ ਇਹ ਦੱਸੋ ਕਿ ਜਾਂਚ ਜਿਹੜੀ ਕਰਨੀ ਹੈ ਉਹ ਹੁਣ ਆਰੋਪੀ ਤੈਅ ਕਰੂਗਾ ਕਿ ਜਾਂਚ ਏਜੰਸੀ ਤੈਅ ਕਰੂਗੀ? ਤੁਹਾਡੇ ਹਿਸਾਬ ਨਾਲ ਹੋਊਗੀ ਕਿ ਹਾਂ ਅਸੀਂ ਆਨਲਾਈਨ ਕਰ ਲਓ, ਵੀਡੀਓ ਕਾਨਫਰੰਸਿੰਗ ਕਰ ਲਓ, ਇਹ ਕਹਿੰਦੇ ਉਹਨਾਂ ਨੇ ਦੇਖਣਾ। ਦੂਸਰੇ ਪਾਸੇ ਉਹਨਾਂ ਨੇ ਇਸ ਗੱਲ ਤੇ ਵੀ ਕਿਹਾ ਕਿ ਜਿਹੜੀ ਤੁਸੀਂ ਗ੍ਰਿਫਤਾਰੀ ਵਾਲੀ ਗੱਲ ਕਰਦੇ ਹੋ ਕਿ ਜੀ ਚੋਣਾਂ ਸੀ ਜੀ, ਟਾਈਮਿੰਗ ਗਲਤ ਹੈ, ਉਹ ਕਹਿੰਦੇ ਕਿ ਕੋਰਟ ਨੇ ਅਰੈਸਟ ਦਾ ਆਧਾਰ ਕੀ ਹੈ ਇਹ ਦੇਖਣਾ ਹੈ, ਚੋਣਾਂ ਕਦੋਂ ਨੇ ਇਹ ਨਹੀਂ ਦੇਖਣਾ। ਅੱਛਾ। ਸੋ ਇਸ ਲਈ ਕਹਿੰਦੇ ਕਿ ਇਸ ਬੇਸ ਤੇ ਅਗਲਿਆਂ ਨੇ ਗ੍ਰਿਫਤਾਰੀ ਪਾਈ ਆ ਕਿ ਭਾਈ ਤੁਹਾਡੇ ਖਿਲਾਫ ਸਬੂਤ ਬੋਲਦੇ ਨੇ, ਤੁਹਾਡੇ ਖਿਲਾਫ ਤੱਥ ਬੋਲਦੇ ਨੇ, ਤੁਹਾਡੇ ਖਿਲਾਫ ਗਵਾਹ ਬੋਲਦੇ ਨੇ। ਤੇ ਮਾਣਯੋਗ ਅਦਾਲਤ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਜਦੋਂ ਕੇਜਰੀਵਾਲ ਦੀ ਧਿਰ ਇਹ ਗੱਲ ਕਹਿ ਰਹੀ ਸੀ ਕਿ ਦੇਖੋ ਜੀ ਇਹ ਤਾਂ ਗਵਾਹ ਕਹਾ ਲੇ ਜੀ, ਗਵਾਹ ਬਦਲ ਲੇ ਜੀ, ਸਰਕਾਰੀ ਗਵਾਹ ਬਣਾ ਲੇ ਜੀ, ਉਹ ਕਹਿੰਦੇ ਕਿ ਇਕੱਲੇ ਕੇਜਰੀਵਾਲ ਦੇ ਕੇਸ 'ਚ ਹੋਇਆ ਕਿ ਸਰਕਾਰੀ ਗਵਾਹ ਬਣੇ ਨੇ? ਇਹ ਤਾਂ ਸਦੀਆਂ ਤੋਂ ਜਦ ਤੋਂ ਇਹ ਕਾਨੂੰਨ ਬਣਿਆ ਇੱਥੇ ਕਹਿੰਦੇ ਤਦ ਤੋਂ ਪ੍ਰਕਿਰਿਆ ਚੱਲੀ ਆਉਂਦੀ ਹੈ। ਇਹ ਤਾਂ ਹੈ ਨਹੀਂ ਕਿ ਸਾਲ ਪਹਿਲਾਂ ਹੀ ਇਸ ਨੂੰ ਅਮਲੀ ਜਾਮਾ ਬਣਾਇਆ। ਸੋ ਇਸ ਪਹਿਲੂ ਦੇ ਉੱਤੇ ਕਿ ਸ਼ਰਾਬ ਘੁਟਾਲੇ ਦੇ ਵਿੱਚ, ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ ਪਟੀਸ਼ਨ ਸੀ ਕੇਜਰੀਵਾਲ ਦੀ, ਉਹ ਖਾਰਜ ਹੋ ਗਈ ਹੈ। ਤੇ ਮਾਣਯੋਗ ਜੱਜ ਸਾਹਿਬਾਨ ਜਿਹੜੇ ਇਸ ਮਸਲੇ ਸੁਣਵਾਈ ਕਰ ਰਹੇ ਸੀ, ਉਹ ਕਹਿੰਦੇ ਕਿ ਕੋਈ ਨਿਯਮ ਨਹੀਂ ਟੁੱਟੇ ਗ੍ਰਿਫਤਾਰੀ ਦੇ ਲਈ ਹੈ। ਤੇ ਹੁਣ ਇਸ ਪਹਿਲੂ ਦੇ ਉੱਤੇ ਅਹਿਮ ਪੱਖ ਹੈ ਕਿ ਇਹ ਨਿਯਮਾਂ 'ਚ ਰਹਿ ਕੇ ਰਾਜਨੀਤੀ ਹੋ ਰਹੀ ਹੈ ਜਾਂ ਕੀ ਹੋ ਰਹੀ ਹੈ। ਸੋ ਈਡੀ ਉੱਥੇ ਆਪਣੇ ਕਹਿੰਦੇ ਸਬੂਤ ਰੱਖਣ 'ਚ ਕਾਮਯਾਬ ਹੋ ਗਈ, ਪਰ ਇੱਧਰ ਬਾਹਰ ਨੰਗੀ ਅੱਖ ਨਾਲ ਦੇਖਿਆ ਸਪਸ਼ਟ ਦਿਖਦਾ ਕਿ ਹਾਂ ਇਹ ਭਾਜਪਾ ਦੇ ਇਸ਼ਾਰੇ ਤੇ ਈਡੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਪਰ ਇਹਦਾ ਮਤਲਬ ਕੁਛ ਨਾ ਕੁਛ ਘਪਲਾ ਵੀ ਹੈਗਾ, ਤਾਂ ਹੀ ਉਹ ਸਬੂਤ ਉੱਥੇ ਟਿਕ ਰਹੇ ਨੇ ਨਾ ਅਦਾਲਤ 'ਚ। ਬਿਲਕੁਲ ਜੀ। ਸੋ ਇਸ ਪਹਿਲੂ ਤੇ ਵੀ ਉਹ ਕਹਿੰਦੇ ਕਿ ਕੋਈ ਨਿਯਮ ਨਹੀਂ ਟੁੱਟਿਆ, ਕੋਈ ਉਹਨੂੰ ਕ੍ਰਾਸ ਨਹੀਂ ਕੀਤਾ ਗਿਆ, ਕੋਈ ਇਹਦੀ ਅਰੈਸਟ ਦੇ ਪਿੱਛੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈਗਾ। ਕੋਰਟ ਨੇ ਕਿਹਾ ਕੇਜਰੀਵਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ, ਇਸ ਗੱਲ ਦੇ ਈਡੀ ਨੇ ਸਾਡੇ ਸਾਹਮਣੇ ਸਬੂਤ ਰੱਖੇ ਨੇ। ਟ੍ਰਾਇਲ ਕੋਰਟ ਦੇ ਵਿੱਚ ਮਤਲਬ ਕਹਿੰਦੇ ਕਿ ਉਹਨਾਂ ਨੂੰ ਜਿਹੜੇ ਹੁਕਮ ਹੋਏ ਨੇ ਉਹਦੇ ਤਹਿਤ ਉਹਨਾਂ ਨੂੰ ਹਿਰਾਸਤ 'ਚ ਭੇਜਿਆ ਗਿਆ। ਜਸਟਿਸ ਜਿਹੜੇ ਹੈਗੀ ਸੀ ਬੀਬੀ, ਹੈ ਨਾ, ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ
ਈਡੀ ਨੇ ਸਬੂਤਾਂ ਦੇ ਅਨੁਸਾਰ ਕੇਜਰੀਵਾਲ ਸ਼ਰਾਬ ਨੀਤੀ ਦੇ ਵਿੱਚ ਸ਼ਾਮਲ ਸੀਗਾ। ਇਸ ਆਧਾਰ ਤੇ ਕਹਿੰਦੇ ਕਿ ਉਹਨਾਂ ਨੇ ਰਿਸ਼ਵਤ ਮੰਗਣ ਦੇ ਵੀ ਤੱਥ ਰੱਖੇ ਨੇ ਠੀਕ ਹੈ ਜੀ। ਤੇ ਉਹ ਪਾਰਟੀ ਦੇ ਸੁਪਰੀਮੋ ਵੀ ਨੇ। ਠੀਕ ਹੈ। ਤੇ ਇੱਥੇ ਕਹਿੰਦੇ ਈਡੀ ਦਮ ਭਰ ਰਹੀ ਹੈ ਕਿ ਪਾਰਟੀ ਨੇ ਸ਼ਰਾਬ ਨੀਤੀ ਚੋਂ ਪੈਸਾ ਲੈ ਕੇ ਗੋਆ ਚੋਣਾਂ 'ਚ ਵਰਤਿਆ। ਸੋ ਇਸ ਆਧਾਰ ਤੇ ਕਹਿੰਦੇ ਕਿ ਇਹ ਗ੍ਰਿਫਤਾਰੀ ਬਿਲਕੁਲ ਜਾਇਜ਼ ਆ, ਤੁਸੀਂ ਇਸ ਨੂੰ ਖਾਰਜ ਨਹੀਂ ਕਰ ਸਕਦੇ। ਹਾਂ ਜੀ, ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਵੀ ਕਾਨੂੰਨੀ ਤੌਰ ਤੇ ਹੈ, ਗਵਾਹਾਂ ਦੇ ਬਿਆਨ ਵੀ, ਸਰਕਾਰੀ ਗਵਾਹ ਬਣਨਾ, ਇਹ ਵੀ ਇੱਕ ਪੁਰਾਣੀ ਜਿਹੜੀ ਕਾਨੂੰਨੀ ਤੌਰ ਤੇ ਪ੍ਰਕਿਰਿਆ ਚੱਲੀ ਹੁੰਦੀ ਉਹਦਾ ਹੀ ਹਿੱਸਾ ਹੈ। ਠੀਕ ਹੈ। ਅਰੈਸਟ ਦੀ ਟਾਈਮਿੰਗ ਆਰੋਪੀ ਨਹੀਂ ਤੈਅ ਕਰੂਗਾ, ਜਾਂਚ ਦਾ ਤਰੀਕਾ ਆਰੋਪੀ ਨਹੀਂ ਤੈਅ ਕਰੂਗਾ ਜੀ। ਸੋ ਇਸ ਲਈ ਕੇਜਰੀਵਾਲ ਦੇ ਲਈ ਇਹ ਝਟਕੇ ਵਾਲਾ ਦਿਨ ਸੀਗਾ, ਕੇਜਰੀਵਾਲ ਦੀ ਧਿਰ ਲਈ ਇਹ ਝਟਕੇ ਵਾਲਾ ਦਿਨ ਸੀਗਾ ਕਿ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਹਾਂ ਉਧਰ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਕੇ ਕਪਤਾ ਹੋਰਾਂ ਦੀ ਨਿਆਇਕ ਹਿਰਾਸਤ ਵੱਧ ਗਈ ਹੈ। ਠੀਕ ਹੈ। ਇੱਧਰ ਕੱਲ ਸੰਜੇ ਸਿੰਘ ਪੰਜਾਬ ਸੀਗੇ, ਮੁੱਖ ਮੰਤਰੀ ਦੇ ਘਰੇ ਜਾਂਦੇ ਨੇ, ਜੱਫੀ ਪਾ ਕੇ ਮਿਲਦੇ ਨੇ, ਗੋਦੀ ਚੱਕਦੇ ਨੇ। ਉਹ ਤੋਂ ਬਾਅਦ ਸੰਦੀਪ ਪਾਠਕ ਤੇ ਭਗਵੰਤ ਮਾਨ ਹੋਰੀ ਤੇ ਸੰਜੇ ਸਿੰਘ ਮਿਲ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਆਪਣੀਆਂ ਗੁਪਤ ਬੈਠਕਾਂ ਕਰਦੇ ਨੇ, ਰਣਨੀਤੀ ਕਰਦੇ ਨੇ। ਤੇ ਇਹ ਵੀ ਪਤਾ ਲੱਗ ਰਿਹਾ ਕਿ ਇਹਦੇ ਪਿੱਛੇ ਇਹ ਵੀ ਹੈ ਕਿ ਦਿੱਲੀ ਦੁਆਰਾ ਕੰਟਰੋਲ ਕਰ ਲਵੇ, ਥੋੜੇ ਜਿਹੇ ਕਹਿੰਦੇ ਆਜ਼ਾਦ ਮਹਿਸੂਸ ਕਰ ਰਹੀ ਹੈ ਪੰਜਾਬ ਸਰਕਾਰ ਹੁਣ। ਕੰਟਰੋਲ ਕਹਿੰਦੇ ਕਿ ਹਾਈ ਕਮਾਂਡ ਦਾ ਉਹਨਾਂ ਦੇ ਹੱਥੋਂ ਚੋਂ ਨਿਕਲ ਗਿਆ। ਸੋ ਇਸ ਲਈ ਉਸ ਪਹਿਲੂ ਦੇ ਉੱਤੇ ਵੀ ਕਹਿੰਦੇ ਦੁਬਾਰਾ ਪਕੜ ਬਣਾਉਣ ਦੀ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ। ਤੇ ਇਹ ਸਭ ਦੇ ਦਰਮਿਆਨ ਪ੍ਰਵੀਨ ਜੀ ਅੱਜ ਸੰਜੇ ਸਿੰਘ ਤੇ ਭਗਵੰਤ ਮਾਨ ਹੋਰੀ ਇਕੱਠੇ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ 'ਚ ਮਿਲ ਸਕਦੇ ਨੇ। ਇਹ ਵੀ ਲਗਭਗ ਤੈਅ ਆ ਕਿ ਉਹਨਾਂ ਨੂੰ ਅੱਜ ਦੇ ਦਿਨ ਲਈ ਮਨਜ਼ੂਰੀ ਮਿਲੀ ਹੋਈ ਹੈ। ਸੋ ਅੱਜ ਉਹ ਮਿਲਣ ਵੀ ਜਾ ਸਕਦੇ ਨੇ, ਪਰ ਕੇਜਰੀਵਾਲ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ, ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਜੀ ਜੀ। ਕੇ ਕਵਿਤਾ ਦੀ ਤੁਸੀਂ ਕਿਹਾ ਸੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਨਾ ਸ਼ਰਮਾ ਜੀ? ਹਾਂਜੀ ਬਿਲਕੁਲ। ਕੇ ਕਵਿਤਾ ਤੋਂ ਬਾਅਦ ਕੇਜਰੀਵਾਲ ਹੀ ਗ੍ਰਿਫਤਾਰ ਹੁੰਦੇ ਨੇ ਇਸ ਮਾਮਲੇ ਦੇ ਵਿੱਚ। ਹਾਂ 23 ਤਰੀਕ ਤੱਕ, 23 ਅਪ੍ਰੈਲ ਤੱਕ ਸੌਰੀ। ਹਾਂਜੀ ਤੇ ਲੰਘੇ ਦਿਨੀ ਮਤਲਬ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 'ਚ ਵਾਧਾ ਹੋ ਗਿਆ ਸੀਗਾ, ਉਹ ਵੀ ਮੇਰੇ ਖਿਆਲ 18 ਤੱਕ ਵਾਧਾ ਹੋ ਗਿਆ, 18 ਅਪ੍ਰੈਲ ਤੱਕ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਭਾਜਪਾ ਦੇ ਉਮੀਦਵਾਰਾਂ ਦੀ। ਆਪਾਂ ਪਰਨੀਤ ਕੌਰ ਨਾਲ ਜਿਹੜਾ ਘਿਰਾਓ ਕੀਤਾ ਸੀ ਉਹਦੇ ਬਾਰੇ ਵੀ ਖਬਰਾਂ ਸਾਂਝੀਆਂ ਕੀਤੀਆਂ। ਹੰਸਰਾਜ ਹੰਸ, ਇਸ ਤੋਂ ਬਾਅਦ ਕਈ ਹੋਰ ਵੀ ਜਿਹੜੇ ਹਰਿਆਣੇ ਦੇ ਵਿੱਚ ਵੀ ਭਾਜਪਾਈ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਸਾਨਾਂ ਦੇ ਵਿਰੋਧ ਦਾ। ਹੁਣ ਘੇਰਨ ਦੇ ਲਈ ਐਸਕੇਐਮ ਨੇ ਸਵਾਲਨਾਮਾ ਜਾਰੀ ਕਰਤਾ ਜੀ। ਪ੍ਰਵੀਨ ਜੀ, ਪੰਜਾਬ 'ਚ ਤੇ ਹਰਿਆਣਾ 'ਚ ਲਗਾਤਾਰ ਕਿਸਾਨ ਜਥੇਬੰਦੀਆਂ, ਕਿਸਾਨ ਨੁਮਾਇੰਦੇ ਜਾਂ ਆਪ ਮਹਾਰੇ ਆਵਾਮ ਭਾਜਪਾਈ ਲੀਡਰਾਂ ਨੂੰ ਜਾਂ ਹੋਰ ਲੀਡਰਾਂ ਨੂੰ ਵੀ ਸਵਾਲ ਕਰ ਰਿਹਾ ਅੱਜ ਕੱਲ। ਠੀਕ ਹੈ ਜੀ। ਸੋ ਇਹ ਸਵਾਲ ਦੀ ਪ੍ਰਕਿਰਿਆ ਇੱਕ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ। ਬਿਲਕੁਲ ਸਹੀ। ਪਰ ਉਹ ਸਵਾਲ ਮਰਿਆਦਾ 'ਚ ਹੋਵੇ, ਸ਼ਬਦਾਂ ਦੀ ਚੋਣ ਸਹੀ ਹੋਵੇ। ਇਸ ਹਵਾਲੇ ਲਈ ਐਸਕੇਐਮ ਨੇ ਇੱਕ ਚੰਗੀ ਭੂਮਿਕਾ ਨਿਭਾਈ ਹੈ। ਠੀਕ ਹੈ ਜੀ। ਸੰਯੁਕਤ ਕਿਸਾਨ ਮੋਰਚਾ, ਜਿਹਨੂੰ ਕੁਝ ਜਥੇਬੰਦੀਆਂ ਮਤਲਬ ਰਾਜਨੀਤਿਕ ਐਸਕੇਐਮ ਕਹਿੰਦੀਆਂ ਨੇ ਅੱਜ ਕੱਲ, ਹੈ ਨਾ। ਸੋ ਰਾਜਨੀਤਿਕ ਉਸ ਹਵਾਲੇ ਨਾਲ ਉਹ ਐਸਕੇਐਮ ਦੇ ਵਿੱਚੋਂ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਸੀ ਇਹ ਸਾਰੇ ਕੰਮਾਂ ਦੇ ਲਈ। ਜਿਹੜੀ 5 ਮੈਂਬਰੀ ਕਮੇਟੀ ਉਹ 'ਚ ਬਲਵੀਰ ਸਿੰਘ ਰਾਜੇਵਾਲ ਹੋਰੀ ਨੇ, ਪ੍ਰੇਮ ਸਿੰਘ ਭੰਗੂ ਨੇ, ਰਵਨੀਤ ਸਿੰਘ ਬਰਾੜ ਹੈ, ਅੰਗਰੇਜ਼ ਸਿੰਘ ਭੰਦੌੜ ਹੈ ਤੇ ਬਲਦੇਵ ਸਿੰਘ ਨਿਹਾਲਗੜ੍ਹ ਹੈ ਜੀ। ਇਹਨਾਂ ਪੰਜਾਂ ਨੇ ਕੱਲ ਚੰਡੀਗੜ੍ਹ ਦੇ ਕਿਸਾਨ ਭਵਨ 'ਚ, ਪੰਜਾਬ ਕਿਸਾਨ ਭਵਨ ਆ ਜਿਹੜਾ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਮੀਟਿੰਗ ਕਰਕੇ ਇੱਕ ਸਵਾਲਨਾਮਾ ਤਿਆਰ ਕਰਕੇ ਮੀਡੀਆ 'ਚ ਜਨਤਕ ਕੀਤਾ ਜੀ। ਤੇ ਉਹਨਾਂ ਨੇ ਕਿਹਾ ਕਿ ਚਾਹੇ ਕੋਈ ਹੋਰ ਪਾਰਟੀ ਆ ਤੇ ਚਾਹੇ ਭਾਜਪਾ, ਜਿਹੜੀ ਵੀ ਪਾਰਟੀ ਚੋਣ ਮੈਦਾਨ 'ਚ ਹੈਗੀ ਆ, ਉਹਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਵੋਟਾਂ ਮੰਗਣਾ ਵੀ ਉਹਦਾ ਅਧਿਕਾਰ ਹੈ। ਪਰ ਲੋਕਤੰਤਰਕ ਦੇ ਵਿੱਚ ਜੇ ਵੋਟਾਂ ਮੰਗਣਾ ਤੁਹਾਡਾ ਅਧਿਕਾਰ ਹੈ, ਸਵਾਲ ਕਰਨਾ ਸਾਡਾ ਵੀ ਅਧਿਕਾਰ ਹੈ। ਸੋ ਇਸ ਲਈ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਲਈ, ਕਿਸਾਨ ਜਥੇਬੰਦੀਆਂ ਲਈ, ਪਿੰਡ ਦੇ ਵਾਸੀਆਂ ਦੇ ਲਈ, ਆਮ ਸ਼ਹਿਰੀ ਵਰਗ ਦੇ ਲਈ ਇੱਕ ਸਵਾਲਨਾਮਾ ਤਿਆਰ ਕਰਕੇ ਦੇ ਰਹੇ ਹਾਂ ਕਿ ਤੁਸੀਂ ਜਦੋਂ ਵੀ, ਖਾਸ ਕਰ ਭਾਜਪਾ ਉਮੀਦਵਾਰ ਜਦੋਂ ਤੁਹਾਡੇ ਕੋਲ ਆਵੇ, ਉਹਨੂੰ ਕਿਵੇਂ, ਤਾਂ ਤੁਸੀਂ ਆਹ ਸਵਾਲ ਪੁੱਛਣੇ ਉਹਨਾਂ ਨੂੰ ਜੀ। ਸੋ ਉਹ ਸੂਚੀ ਉਹਨਾਂ ਨੇ ਬਕਾਇਦਾ ਤੌਰ ਤੇ 11-12 ਸਵਾਲਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਉਹ ਕਹਿੰਦੇ ਕਿ ਇਸ ਨੂੰ ਤੁਸੀਂ ਮਰਿਆਦਾ 'ਚ ਰਹਿ ਕੇ, ਸਤਿਕਾਰਤ ਸ਼ਬਦਾਂ 'ਚ ਰਹਿ ਕੇ ਸਵਾਲ, ਤੁਹਾਡੀ 60 ਸਵਾਲ ਨਾਲੇ ਵੱਜਣੀ ਹੈ ਜਿਨ੍ਹਾਂ ਦੇ ਜਵਾਬ ਹੈ ਨਹੀਂ, ਫਿਰ ਉਹ ਆਪੇ ਭੱਜਣਗੇ। ਤੇ ਬੜੀ ਕਮਾਲ ਦੀ ਸਵਾਲਾਂ ਦੀ ਸੂਚੀ ਹੈ ਜੀ। ਸਭ ਤੋਂ ਪਹਿਲਾ ਸਵਾਲ ਕਹਿੰਦੇ ਤੁਸੀਂ ਪੁੱਛਣਾ ਹੈ ਕਿ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲਾਂ ਕਿਉਂ ਗੱਡੀਆਂ, ਬੈਰੀਕੇਡ ਕਿਉਂ ਲਾਏ, ਅਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ, ਕੀ ਅਸੀਂ ਵਿਦੇਸ਼ੀਆਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜੀ। ਇਹਨੂੰ ਲੈ ਕੇ ਸਵਾਲ ਕਰਨਾ। ਫਿਰ ਦੂਸਰਾ ਸਵਾਲ ਕਰਨਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ, ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ, 400 ਕਿਸਾਨਾਂ ਨੂੰ ਫੱਟੜ ਕਿਉਂ ਕੀਤਾ। ਇਹ ਹੁਣ ਹਾਲ ਹੀ ਦੇ ਸਵਾਲ ਨੇ।
ਜਿਹੜੇ ਦੂਜੀਆਂ ਧਿਰਾਂ ਵੱਲੋਂ ਲਾਏ ਗਏ ਅੰਦੋਲਨ ਦੇ ਹਵਾਲੇ ਨਾਲ, ਹੈ ਨਾ। ਜਿਹੜੇ ਸ਼ੰਭੂ ਤੇ ਤੀਸਰਾ, ਗੁਜਰਾਲ, ਸ਼ੰਭੂ ਰਖਨੌਰੀ ਤੇ ਜਿਹੜਾ ਚੱਲ ਰਿਹਾ। ਤੀਸਰਾ, MSP ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ ਜੀ। ਪ੍ਰਵੀਨ ਜੀ, ਇਹਦੇ ਵਿੱਚ ਇਹ ਸਵਾਲ ਨਹੀਂ ਉਹਨਾਂ ਨੇ ਲਿਖਿਆ ਕਿ MSP ਕਦੋਂ ਦਿਓਗੇ, ਇਹ ਦੱਸੋ। ਮੁੱਕਰੇ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਵਾਅਦਾ ਕਰ ਚੁੱਕੇ ਹੋ, 3 ਖੇਤੀ ਕਾਨੂੰਨ ਵਾਪਸ ਲੈਣ ਸਮੇਂ ਤੁਸੀਂ ਕਮੇਟੀ ਬਣਾ ਕੇ ਇਸ ਨੂੰ ਅਮਲੀਜਾਮਾ ਪਹਿਨਾਉਣ ਦੇ ਲਈ ਸਾਹਮਣੇ ਆਏ ਸੀ, ਉਹ ਕਿੱਥੇ ਗਿਆ ਵਾਅਦਾ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਪੁੱਛਣਾ ਕਿ MSP ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ, ਸਵਾਮੀਨਾਥਨ ਦੀ ਰਿਪੋਰਟ ਅਜੇ ਤੱਕ ਕਿਉਂ ਲਾਗੂ ਨਹੀਂ ਕੀਤੀ। ਜੀ ਜੀ। ਫਿਰ ਇਸੇ ਤਰ੍ਹਾਂ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਮਤਲਬ ਕਿ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਲਈ, ਕਾਤਲ ਨੂੰ ਸਜ਼ਾਵਾਂ ਦਿਵਾਉਣ ਲਈ ਤੁਸੀਂ ਰਾਹ 'ਚ ਰੋੜਾ ਕਿਉਂ ਬਣੇ, ਭਾਜਪਾ ਰੋੜਾ ਕਿਉਂ ਬਣੀ। ਜੀ ਜੀ। ਇਹ ਸਵਾਲ। ਅਜੇ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ 'ਚ ਕਿਉਂ ਰੱਖਿਆ ਗਿਆ, ਉਹਨੂੰ ਕਿਉਂ ਨਹੀਂ ਬਾਹਰ ਕੱਢਿਆ। ਫਿਰ ਦਿੱਲੀ ਚੱਲੇ ਕਿਸਾਨ ਅੰਦੋਲਨ ਦੇ ਦੌਰਾਨ ਦਰਜ ਕੀਤੇ ਗਏ ਕੇਸ ਅਜੇ ਤੱਕ ਵਾਪਸ ਕਿਉਂ ਨਹੀਂ ਹੋਏ ਸਾਰੇ। ਜੀ। ਉਸ ਸਮੇਂ ਤੁਸੀਂ ਦਮ ਭਰਿਆ ਸੀਗਾ, ਚਾਹੇ ਰੇਲਵੇ ਵਾਲੇ ਨੇ, ਚਾਹੇ ਸਟੇਟ ਵਾਲੇ ਨੇ, ਚਾਹੇ ਦਿੱਲੀ ਦੇ ਵਿੱਚ ਨੇ, ਚਾਹੇ ਕੋਈ ਹੋਰ ਤਰ੍ਹਾਂ ਦੇ ਨੇ, ਸਾਰੇ ਕੇਸ ਵਾਪਸ ਹੋਣਗੇ। ਸੋ ਅਜੇ ਤੱਕ ਸਾਰੇ ਕੇਸ ਕਿਉਂ ਨਹੀਂ ਵਾਪਸ, ਅਜੇ ਤੱਕ ਤਰੀਕਾਂ ਤੇ ਜਾਣਾ ਪੈਂਦਾ। ਜੀ ਜੀ। ਇਸੇ ਤਰ੍ਹਾਂ ਕਾਰਪੋਰੇਟਾਂ ਦਾ ਕਰਜ਼ਾ ਜੇ ਮਾਫ ਹੋ ਸਕਦਾ ਹੈ, ਕੋਈ ਦਿੱਕਤ ਨਹੀਂ ਤੁਹਾਨੂੰ, ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ 'ਚ ਕੀ ਦਿੱਕਤ ਹੈ। ਕਹਿੰਦੇ ਉਹਨੂੰ ਪਾ ਦੋ ਪੱਟੇ ਖਾਤੇ 'ਚ, ਕਹਿੰਦੇ ਉਹਨੂੰ ਤਾਂ ਜਦੇ ਕਹਿ ਦਿੰਦੇ ਹੋ ਜੀ। ਇੱਥੇ ਕਿਉਂ ਨਹੀਂ। ਬਿਜਲੀ ਸੋਧ ਬਿੱਲ 2020 ਵਾਅਦਾ ਖਿਲਾਫੀ ਕਰਕੇ ਪਾਰਲੀਮੈਂਟ 'ਚ ਕਿਉਂ ਪੇਸ਼ ਕੀਤਾ। ਬਿਜਲੀ ਸੋਧ ਬਿੱਲ ਤੇ ਪ੍ਰਦੂਸ਼ਣ ਵਾਲਾ ਇਹ ਦੂਜੀ ਤੀਜੀ ਬੈਠਕ 'ਚ ਦਿੱਲੀ 'ਚ ਮੰਨ ਗਈ ਸੀ, ਜਦੋਂ ਕਿਸਾਨਾਂ ਨਾਲ ਬੈਠਕਾਂ ਹੋ ਰਹੀਆਂ ਸੀਗੀਆਂ। ਉਹਦੇ ਬਾਵਜੂਦ ਮੁੱਕਰੇ ਨੇ। ਸੋ ਇਸ ਲਈ ਇਹ 2 ਸਵਾਲ ਪਾਏ ਉਹਨਾਂ ਨੇ। ਬਿਜਲੀ ਸੋਧ ਬਿੱਲ 2020 ਵਾਅਦਾ ਖਿਲਾਫੀ ਕਰਕੇ ਪਾਰਲੀਮੈਂਟ 'ਚ ਕਿਉਂ ਪੇਸ਼ ਕੀਤਾ। ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚ ਖੇਤਰ ਨੂੰ ਬਾਹਰ ਕਿਉਂ ਨਹੀਂ ਕੀਤਾ। ਸੋ ਇਸੇ ਤਰ੍ਹਾਂ ਚੋਣ ਬੌਂਡ ਦੇ ਭ੍ਰਿਸ਼ਟਾਚਾਰੀ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਜਾ ਰਿਹਾ। ਜੀ ਜੀ। ਇਹਦੇ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਹੈ ਕਿ ਸਾਡੇ ਸਾਰੇ ਪਹਿਲੂਆਂ ਤੇ ਨਜ਼ਰ ਹੈ ਕਿਸਾਨਾਂ ਦੀ, ਇਹ ਨਾ ਸਮਝੋ। ਤੇ ਇਹਦੇ ਨਾਲ ਇਹ ਬੜਾ ਪੰਜਾਬ ਦੇ ਲਈ ਸਾਰਥਕ ਸਵਾਲ ਹੈ ਜੀ। ਭਾਖੜਾ ਤੇ ਪੌਂਗ ਡੈਮ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਏ। ਸਹੀ, ਮਤਲਬ ਡੈਮ ਸੇਫਟੀ ਐਕਟ ਦੇ ਨਾਂ ਦੇ ਉੱਤੇ ਕੇਂਦਰ ਨੇ ਆਪਣੇ ਕੰਟਰੋਲ 'ਚ ਲੈ ਲਿਆ ਤੇ ਪੰਜਾਬ ਨੂੰ ਲਗਭਗ ਬਾਹਰ ਹੀ ਕਰਤਾ। ਸੋ ਇਸ ਲਈ ਭਾਖੜਾ ਤੇ ਪੌਂਗ ਡੈਮ ਉੱਤੇ ਕਹਿੰਦੇ ਡੈਮ ਸੇਫਟੀ ਐਕਟ ਦੇ ਤਹਿਤ ਪੰਜਾਬ ਨੂੰ ਕਿਉਂ ਬਾਹਰ ਕੀਤਾ, ਪੰਜਾਬ ਤੋਂ ਇਹ ਡੈਮ ਕਿਉਂ ਖੋਏ, ਇਹ ਸਵਾਲ। ਤੇ ਸਾਈਲੋਜ਼ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ। ਆਪਾਂ ਗੱਲ ਕਰ ਰਹੇ ਸੀ ਕਿ ਬੇਸ਼ੱਕ ਹੁਕਮ ਪੰਜਾਬ ਸਰਕਾਰ ਜਾਰੀ ਕਰਦੀ ਹੈ, ਵਾਪਸ ਵੀ ਪੰਜਾਬ ਸਰਕਾਰ ਲੈਂਦੀ ਹੈ, ਪਰ ਸਾਰਿਆਂ ਨੂੰ ਪਤਾ ਸਾਈਲੋਜ਼ ਖੋਲਣ ਦੀ ਮਨਜ਼ੂਰੀ ਕੌਣ ਦੇ ਰਿਹਾ, ਇਹਦੇ ਇਸ਼ਾਰੇ ਤੇ ਸਾਈਲੋਜ਼ ਖੁੱਲ ਰਹੇ ਨੇ। ਤੇ ਇਸ ਲਈ ਇਹ ਅਹਿਮ ਸਵਾਲ ਕਿ ਸਾਈਲੋਜ਼ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ। ਇਹ ਸਵਾਲਨਾਮਾ ਜਾਰੀ ਕਰਦਿਆਂ SKM ਨੇ ਕਿਹਾ ਜੀ ਕਿ ਬੜੀ ਜਾਬਤੇ 'ਚ ਰਹਿ ਕੇ ਤੁਸੀਂ ਸਵਾਲ ਕਰਨੇ ਆ, ਲੀਡਰ ਲਾਜਵਾਬ ਹੋਣਗੇ ਤੇ ਆਪੇ ਤੁਹਾਡੀਆਂ ਪਿੰਡਾਂ ਦੀ ਸੱਥਾਂ 'ਚੋਂ ਭੱਜ ਜਾਣਗੇ। ਜੀ ਜੀ ਬਿਲਕੁਲ। ਕੱਲਾ ਡੈਮ ਵਾਲੇ ਮਾਮਲੇ 'ਚੋਂ ਨਹੀਂ ਬਾਹਰ ਕੱਢਿਆ ਗਿਆ, ਪੰਜਾਬ ਨੂੰ ਤਾਂ ਕਈ ਚੀਜ਼ਾਂ ਦੇ ਵਿੱਚੋਂ ਹੀ ਬਾਹਰ, ਕਿੰਨੇ ਮਾਮਲਿਆਂ 'ਚੋਂ। ਬਿਲਕੁਲ, ਦਿੱਲੀ ਕਿਸ ਰੂਪ 'ਚ ਸਾਹਮਣੇ ਆਉਂਦੀ ਰਹੀ ਹੈ, ਸਰਕਾਰ ਬਦਲਦੀ ਰਹੀ, ਪਰ ਪੰਜਾਬ ਪ੍ਰਤੀ ਬੇਰੁਖੀ ਸਾਰਿਆਂ ਦੀ ਉਸੇ ਤਰ੍ਹਾਂ ਦੀ ਰਹੀ। ਉਧਰ ਬਠਿੰਡੇ ਦੀ ਰਾਜਨੀਤੀ ਦੀ ਗੱਲ ਕਰ ਲਈਏ, ਇੱਕ ਅਕਾਲੀ ਆਗੂ ਜਿਸ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਕਹਿੰਦੇ ਪਰਿਵਾਰ ਦੇ ਵਿੱਚ ਕੋਈ ਅਫਸਰ ਨਾ ਹੋਵੇ, ਫੋਨਾਂ ਤੋਂ ਇਹਨੇ ਤੰਗ ਆ ਗਏ। ਤੁਸੀਂ ਲੰਘੇ ਪ੍ਰੋਗਰਾਮਾਂ ਦੇ ਵਿੱਚ ਕੀਤਾ ਸੀ ਨਾ ਜ਼ਿਕਰ, ਉਹਨਾਂ ਦੀ ਗੱਲ ਹੀ ਕਰ ਲਈਏ। ਕਹਿੰਦੇ ਅਕਾਲੀ ਆਗੂਆਂ ਦੇ ਮਨਾਏ ਵੀ ਨਹੀਂ ਮੰਨੇ ਮਲੂਕਾ ਦੇ ਨੂੰਹ ਪੁੱਤ। ਪ੍ਰਵੀਨ ਜੀ, ਵੈਸੇ ਤਾਂ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਇਸ ਪਹਿਲੂ ਦੇ ਉੱਤੇ ਕਿ ਮਲੂਕਾ ਹੋਰੀ ਭਾਜਪਾ ਨਾਲ ਗੱਠਜੋੜ ਦੇ ਹਮ ਹੀ ਰਹੇ ਨੇ। ਹਾਂਜੀ ਹਾਂਜੀ ਬਿਲਕੁਲ। ਤੇ ਇਸ ਲਈ ਇਹਦਾ ਮਤਲਬ ਉਹਨਾਂ ਦੀ ਕੋਈ ਸੁਰਤਾਲ ਮਿਲਦੀ ਹੋਊਗੀ। ਦੂਸਰੇ ਪਾਸੇ ਬਾਦਲ ਪਰਿਵਾਰ ਦੇ ਉਹ ਖਾਸ ਨੇ। ਪਰ ਪਿਛਲੇ ਸਮੇਂ, ਪਿਛਲੀ ਵਾਰ ਜਦੋਂ ਚੋਣ ਸੀਗੀ, ਤਦ ਉਹ ਇਹ ਮਤਲਬ ਕਿ ਨਾਲ ਦੀ ਨਾਲ ਰਾਮਪੁਰਾ ਫੂਲ ਦੇ ਨਾਲ ਮੌੜ ਮੰਡੀ ਤੋਂ ਟਿਕਟ ਮੰਗਦੇ ਸੀ ਤੇ ਖੁਦ ਆਪ ਸਿਕੰਦਰ ਸਿੰਘ ਮਲੂਕਾ ਕਹਿੰਦੇ ਮੌੜ ਮੰਡੀ ਤੋਂ ਲੜਨਾ ਚਾਹੁੰਦੇ ਸੀ। ਪਰ ਬੀਬੀ ਨੇ ਚੱਲਣ ਨਹੀਂ ਦਿੱਤੀ। ਕਹਿੰਦੇ ਕਿ ਹਰਸਿਮਰਤ ਕੌਰ ਬਾਦਲ ਦੇ ਇਸ਼ਾਰੇ ਤੇ ਇਹ ਸਾਰਾ ਕੁਝ ਹੋਇਆ ਕਿ ਮਲੂਕਾ ਨੂੰ ਉੱਥੋਂ ਟਿਕਟ ਨਹੀਂ ਮਿਲੀ ਤੇ ਮਲੂਕਾ ਹੋਰਾਂ ਨੂੰ ਰਾਮਪੁਰਾ ਫੂਲ ਤੋਂ ਹੀ ਲੜਨਾ ਪਿਆ। ਸੋ ਕਹਿੰਦੇ ਉਸ ਸਮੇਂ ਦੀ ਤਲਖੀ ਵੀ ਵਧੀ ਹੋਈ ਹੈ ਤੇ ਹੁਣ ਵੀ ਮਸਲਾ ਫਿਰ ਬੀਬੀ ਵਾਲੀ ਚੋਣ ਦਾ ਹੀ ਹੈ। ਸੋ ਕੀ ਉਹ ਨਾਰਾਜ਼ਗੀ ਕੱਢੀ ਜਾ ਰਹੀ ਹੈ ਜੀ, ਜਾਂ ਇੱਕ ਰਵਾਇਤੀ ਵਰਤਾਰਾ ਹੈ ਕਿ ਧੀ ਪੁੱਤ ਕਹਿੰਦੇ ਅਸੀਂ ਹੁਣ ਬੜੇ ਆ, ਅਸੀਂ ਆਪਣਾ ਫੈਸਲਾ ਆਪ ਲੈਣਾ, ਬਾਪੂ ਤੂੰ ਬੈਠਣਾ ਬੈਠਾ ਰਹਿ। ਅਕਾਲੀ ਦਲ ਕਹਿੰਦੀ ਅਸੀਂ ਤਾਂ ਭਾਜਪਾ ਕਹਿੰਦੀ ਜਾਣਾ। ਮਲੂਕਾ ਹੋਰਾਂ ਦੀ ਛੋਟੀ ਨੂੰਹ ਹੈ, ਛੋਟਾ ਬੇਟਾ ਜਿਹੜਾ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਦੀ ਧਰਮ ਪਤਨੀ ਆ ਪਰਮਪਾਲ ਕੌਰ ਸਿੱਧੂ। ਪਰਮਪਾਲ ਕੌਰ ਸਿੱਧੂ ਹੋਰਾਂ ਨੇ ਪਿਛਲੇ ਦਿਨੀ
ਅਸਤੀਫਾ ਦਿੱਤਾ 7 ਮਹੀਨੇ ਪਹਿਲਾਂ ਹੀ। 31 ਅਕਤੂਬਰ 2024 ਨੂੰ ਉਹਨਾਂ ਦਾ ਸਮਾਂ ਪੂਰਾ ਹੋਣਾ ਸੀ ਨੌਕਰੀ ਦਾ, ਪਰ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦਿੱਤਾ ਤੇ 2011 ਵਿੱਚ ਦੀ ਉਹ IAS ਅਫਸਰ ਤੇ ਉਸ ਹਵਾਲੇ ਨਾਲ ਮਤਲਬ ਕਿ ਉਹ ਪੰਜਾਬ ਰਾਜ ਉਦਯੋਗਿਕ ਵਿਕਾਸ ਬੋਰਡ ਦੇ ਇਸ ਸਮੇਂ ਮੈਨੇਜਿੰਗ ਡਾਇਰੈਕਟਰ ਦੇ ਉਹਦੇ ਤੇ ਸੀਗੇ। ਸੋ ਉਹ ਤੈਅ ਆ ਜੀ, ਕਹਿੰਦੇ ਕਿ ਹੁਣ ਜੋ BJP 'ਚ ਹੀ ਜਾਣਗੇ ਤੇ ਟਿਕਟ ਦੇ ਲਈ ਕਹਿੰਦੇ ਉਹਨੇ ਖੁੱਲੀ ਛੂਟ ਦੇਤੀ ਹੈ ਭਾਜਪਾ ਨੂੰ ਕਿ ਚਾਹੇ ਬਠਿੰਡੇ ਤੋਂ ਲੜਾ ਲਓ ਚਾਹੇ ਕਿਤੋਂ ਹੋਰ ਲੜਾ ਲਓ। ਠੀਕ ਹੈ ਜੀ। ਵੈਸੇ ਕਹਿੰਦੇ ਮਤਲਬ ਕਿ ਉਹਨਾਂ ਦੀ ਖਾਸ ਕਰਕੇ ਨਜ਼ਰ ਇਸ ਹਵਾਲੇ ਨਾਲ ਬਠਿੰਡਾ ਸੀਟ ਤੇ ਬਣਦੀ ਹੈ ਕਿ ਉਹ ਕਹਿੰਦੇ ਕਿ ਬਠਿੰਡਾ ਖੇਤਰ 'ਚ, ਮਾਨਸਾ ਖੇਤਰ 'ਚ, ਇਹਨਾਂ ਖੇਤਰਾਂ 'ਚ ਪਰਮਪਾਲ ਕੌਰ ਸਿੱਧੂ ਹੋਰਾਂ ਨੇ ਵੀ ਬਤੌਰ BDPO ADC ਵਗੈਰਾ ਜਦੋਂ ਉਹਦੇ ਤੇ ਕੰਮ ਕੀਤਾ ਤਾਂ ਕਹਿੰਦੇ ਕਿ ਲੋਕਾਂ ਦਾ ਰਾਬਤਾ ਹੈ। ਤੇ ਉਹਨਾਂ ਦੇ ਜਿਹੜਾ ਘਰ ਵਾਲੇ ਮਲੂਕਾ ਦਾ ਮੁੰਡਾ ਗੁਰਪ੍ਰੀਤ ਸਿੰਘ ਮਲੂਕਾ, ਉਹ ਵੀ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਰਿਹਾ ਸੀ, ਇਸ ਲਈ ਕਹਿੰਦੇ ਕਿ ਉਹਦਾ ਉਸ ਇਲਾਕੇ 'ਚ ਚੰਗੀ ਪਹੁੰਚ ਹੈਗੀ ਆ। ਸੋ ਉਹ ਆਪਣੇ ਨਿੱਜੀ ਰਸੂਖ ਦੇ ਹਵਾਲੇ ਨਾਲ ਦਮ ਭਰਦੇ ਨੇ ਕਿ ਅਸੀਂ ਦੋਏ ਸਾਨੂੰ ਟਿਕਟ ਮਿਲੀ ਤਾਂ ਅਸੀਂ ਸੀਟ ਕੱਢ ਕੇ ਵੀ ਲੈ ਜਾ ਸਕਦੇ ਹਾਂ, ਮੁਕਾਬਲਾ ਵੀ ਬਣ ਸਕਦਾ। ਸੀਟ ਕੱਢਣੀ, ਮੁਕਾਬਲਾ ਬਣਾਉਣਾ ਵੱਖਰੀ ਗੱਲ ਆ, ਪਰ ਅਕਾਲੀ ਦਲ ਲਈ ਫਿਕਰ ਕਿੱਡਾ ਵੱਡਾ ਹੋਊਗਾ ਇਹ ਦੱਸਦੀਆਂ ਨੇ ਕਨਸੋਆਂ ਪ੍ਰਵੀਨ ਜੀ ਕਿ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ ਮਲੂਕੇ ਨੂੰ ਨਾਲ ਲੈ ਕੇ ਇਹਨਾਂ ਦੇ ਘਰੇ ਗਏ ਜੀ। ਵੈਸੇ ਤਾਂ ਭਗਵੰਤ ਮਾਨ ਹੋਰਾਂ ਦੀ ਕਈ ਗੱਲ ਮਤਲਬ ਹੁਣ ਸੱਚ ਹੋ ਗਈ। ਅਗਲੇ ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਦੇਖ ਲਓ ਭਾਈ ਇਹ ਨਹੀਂ ਗਰਮੀ 'ਚ ਨਿਕਲ ਸਕਦੇ, ਇਹ ਤਾਂ ਟੈਂਪਰੇਚਰ ਦੇਖ ਕੇ ਨਿਕਲਦੇ ਨੇ। ਕੱਲ ਬਿਮਾਰ ਹੋ ਗਏ ਕਹਿੰਦੇ ਸੁਖਬੀਰ ਬਾਦਲ ਗਰਮੀ ਕਰਕੇ। ਹੁਣ ਵਿਕਰਮ ਮਜੀਠੀਆ ਨੇ ਪੰਜਾਬ ਬਚਾਓ ਯਾਤਰਾ ਸੰਭਾਲੀ ਆ ਜੀ। ਸੋ ਪਰ ਇੱਧਰ ਬਠਿੰਡਾ ਖੇਤਰ ਤੋਂ, ਰਾਮਪੁਰਾ ਫੂਲ ਖੇਤਰ ਤੋਂ ਖਬਰ ਇਹ ਆ ਰਹੀ ਆ ਕਿ ਭੁੰਦੜ ਤੇ ਸੁਖਬੀਰ ਬਾਦਲ ਮਲੂਕਾ ਨੂੰ ਨਾਲ ਲੈ ਕੇ ਘਰੇ ਗਏ ਸੀਗੇ ਗੁਰਪ੍ਰੀਤ ਮਲੂਕਾ ਤੇ ਪਰਮਪਾਲ ਕੌਰ ਸਿੱਧੂ ਨੂੰ ਮਨਾਉਣ ਲਈ। ਉਹ ਕਹਿੰਦੇ ਆਓ ਜੀ ਚਾਹ ਪਾਣੀ ਛਕੋ ਜੀ, ਤੁਹਾਡੇ ਨਾਲ ਰਹੇ ਆ ਜੀ ਪੁਰਾਣੇ, ਧੰਨਵਾਦ ਜੀ ਤੁਹਾਡਾ, ਪਰ ਹੁਣ ਇਹ ਸਾਡਾ ਆਪਣਾ ਫੈਸਲਾ। ਕਹਿੰਦੇ ਅੰਦਰੋਂ ਜਵਾਬ ਇਹੀ ਮਿਲਿਆ ਕਿ ਅਸੀਂ ਤਾਂ ਜਾਵਾਂਗੇ ਭਾਜਪਾ 'ਚ। ਸੋ ਅਜੇ ਬੇਸ਼ੱਕ ਅਸਤੀਫੇ ਕਰਕੇ ਪੇਚ ਫਸਿਆ ਤੇ ਪਰ ਕਹਿੰਦੇ ਕਿ ਭਾਜਪਾ ਹਾਈ ਕਮਾਂਡ ਵੱਲੋਂ ਹਰੀ ਝੰਡੀ ਇਹਨਾਂ ਨੂੰ, ਸੋ ਟਿਕਟ ਮਿਲਣੀ ਹੈ। ਤੇ ਉਹ ਕਹਿੰਦੇ ਕਿ ਟਿਕਟ ਲਈ ਅਸੀਂ ਇਹ ਮਤਲਬ ਮਰਜ਼ੀ ਉਹਦੇ ਛੱਡੀਏ, ਬਠਿੰਡੇ ਤੋਂ ਲੜਾਉਣਾ ਕਿਤੋਂ ਲੜਾਉਣਾ, ਪਰ ਤੈਅ ਮੰਨਿਆ ਜਾ ਰਿਹਾ ਕਿ ਬਠਿੰਡੇ ਤੋਂ ਹੀ ਪਰਮਪਾਲ ਕੌਰ ਸਿੱਧੂ ਭਾਜਪਾਈ ਉਮੀਦਵਾਰ ਹੋ ਸਕਦੇ ਨੇ ਜੀ। ਜੀ ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਕਾਂਗਰਸ ਦੀ। ਪੰਜਾਬ 'ਚ ਕਹਿੰਦੇ ਕਾਂਗਰਸ ਦੀ ਸੂਚੀ ਫੇਰ ਅਟਕ ਗਈ ਹੈ ਜੀ ਪ੍ਰਵੀਨ ਜੀ। ਇੱਕ ਤਾਂ ਲੁਧਿਆਣਾ ਸੀਟ, ਹਾਂਜੀ, ਇੱਕ ਜਲੰਧਰ ਸੀਟ ਤੇ ਇੱਕ ਪਟਿਆਲਾ ਸੀਟ, ਤਿੰਨਾਂ ਤੇ ਥੋੜਾ ਜਿਹਾ ਜ਼ਿਆਦਾ ਘਸਮਾਨ ਵੱਧ ਗਿਆ। ਅੱਛਾ, ਮਤਲਬ ਜਿਹੜੇ ਲੀਡਰ ਛੱਡ ਕੇ ਜਾ ਰਹੇ ਸੀ, ਹਾਂਜੀ, ਉਹ ਲੀਡਰਾਂ ਕਾਰਨ ਕਾਂਗਰਸ ਔਖਾਈ ਮਹਿਸੂਸ ਕਰਦੀ ਹੈ ਕਿ ਲਗਾਤਾਰ ਸਾਡੇ ਲੀਡਰ ਸਾਨੂੰ ਛੱਡੀ ਜਾਂਦੇ ਨੇ। ਪਰ ਜਦੋਂ ਮੁੱਢਲੇ ਕਤਾਰ ਵਾਲਾ ਲੀਡਰ ਛੱਡਦਾ ਹੈ ਤਾਂ ਜਿਹੜੇ ਪਿੱਛੇ ਉਹਦੀ ਲਾਈਨ 'ਚ ਖੜੇ ਹੁੰਦੇ ਨੇ ਬੰਦੇ, ਉਹ 3-3 4-4 ਲਾਈਨਾਂ ਬਣਾ ਕੇ ਖੜੇ ਹੁੰਦੇ ਨੇ ਕਿ ਜਿੱਥੇ ਮੈਂ ਖੜਾ ਉੱਥੋਂ ਲਾਈਨ ਸ਼ੁਰੂ ਹੁੰਦੀ ਆ। ਸੋ ਸਾਰੇ ਦਾਅਵੇਦਾਰ ਬਣਦੇ ਨੇ। ਤੇ ਪਰ ਜਦੋਂ ਤੁਸੀਂ ਪੈਰਾਸ਼ੂਟ ਰਾਹੀਂ ਬਾਹਰੋਂ ਤੁਸੀਂ ਵੀ ਲਿਆਓਗੇ, ਜਿਵੇਂ ਤੁਹਾਡੇ ਵਾਲਾ ਕੋਈ ਲੈ ਗਿਆ ਉਮੀਦਵਾਰ ਨੂੰ ਜਾਂ ਲੀਡਰ ਨੂੰ ਲੈ ਗਿਆ, ਤੇ ਤੁਸੀਂ ਵੀ ਲਿਆਓਗੇ ਤਾਂ ਤੁਹਾਡੀ ਲੀਡਰਸ਼ਿਪ ਫਿਰ ਨਾਰਾਜ਼ ਹੋਊਗੀ। ਹੁਣ ਪਟਿਆਲੇ 'ਚ ਵੀ ਇਹੀ ਮਸਲਾ ਬਣ ਰਿਹਾ ਕਿ ਇਹ ਗਾਂਧੀ ਨੂੰ ਲਿਆਏ ਤੇ ਸਥਾਨਕ ਕਾਂਗਰਸ ਲੀਡਰਸ਼ਿਪ ਔਖੀ ਹੋ ਰਹੀ ਹੈ ਤੇ ਕਹਿੰਦੇ ਉਹਦਾ ਫਾਇਦਾ ਪ੍ਰਨੀਤ ਨੂੰ ਵੀ ਹੋ ਸਕਦਾ ਹੈ ਨਾ। ਲੁਧਿਆਣੇ ਦੇ ਵਿੱਚ ਬਿੱਟੂ ਨੂੰ ਲੈ ਗਈ BJP ਵਾਲੇ ਤੇ ਉਧਰ ਭਾਰਤ ਭੂਸ਼ਣ ਆਸ਼ੂ ਦਾ ਵੀ ਨਾਂ ਚੱਲੀ ਜਾਂਦਾ, ਮਨੀਸ਼ ਤਿਵਾੜੀ ਦੇ ਵਿੱਚ ਕੁਝ ਹੋਰ ਵੀ ਭਾਲਦੇ ਸੀ, ਪਰ ਇਹਦੇ ਵਿਚਾਲੇ ਸਿਮਰਜੀਤ ਬੈਂਸ ਆ ਗਏ। ਅੱਛਾ, ਜਲੰਧਰ ਦੇ ਵਿੱਚ ਚੌਧਰੀ ਸੰਤੋਖ ਹੋਰਾਂ ਦੇ ਪਰਿਵਾਰ ਨੂੰ ਪਿਛਲੀ ਵਾਰ ਟਿਕਟ ਮਿਲ ਗਈ, ਉਹ ਕਹਿੰਦੇ ਸਿਮਤੀ ਦੇ ਬਾਵਜੂਦ ਨਹੀਂ ਜਿੱਤ ਸਕੇ, ਇਸ ਲਈ ਕਾਂਗਰਸ ਕਹਿੰਦੀ ਐਕਟੀ ਅਸੀਂ ਚਰਨਜੀਤ ਚੰਨੀ ਨੂੰ ਲੜਾਉਣਾ। ਉਹਨੇ ਮਕਾਨ ਵੀ ਲੈ ਲਿਆ ਉੱਥੇ ਕਿਰਾਏ ਤੇ ਪਰ ਚੌਧਰੀ ਪਰਿਵਾਰ ਤੇ ਸਥਾਨਕ ਜਲੰਧਰ ਦੀ ਲੀਡਰਸ਼ਿਪ ਕਹਿੰਦੀ ਜੀ ਬਾਹਰੀ ਲੀਡਰ ਦੇ ਰਹੇ ਹੋ ਸਾਨੂੰ ਤਾਂ, ਕਿ ਲੋਕਲ ਲੀਡਰ ਹੀ ਨਹੀਂ ਤੁਹਾਡੇ ਕੋਲ ਕੋਈ। ਤੇ ਉਧਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਪੱਟ ਕੇ ਲੈ ਗਈ ਭਾਜਪਾ ਤੇ ਉਹ ਕਾਂਗਰਸ ਚੋਂ ਲਿਆਏ ਸੀ, ਹੁਣ ਕਹਿੰਦੇ ਫਿਰ ਕਾਂਗਰਸ ਚੋਂ ਲੈ ਜਾਓ। ਉਹਨਾਂ ਦੀ ਚੌਧਰੀ ਪਰਿਵਾਰ ਤੇ ਅੱਖ ਹੈ। ਕੱਲ ਚੰਡੀਗੜ੍ਹ ਦੇ ਕਹਿੰਦੇ ਇੱਕ ਵੱਡੇ ਨਾਮੀ ਗ੍ਰਾਮੀ ਹੋਟਲ ਦੀ ਗੈਲਰੀ ਦੇ ਵਿੱਚ ਸੰਜੇ ਸਿੰਘ ਵੀ ਦੇਖੇ ਗਏ, ਠੀਕ ਹੈ ਜੀ, ਚਰਨਜੀਤ ਚੰਨੀ ਵੀ ਦੇਖੇ ਗਏ, ਸਿਮਰਜੀਤ ਬੈਂਸ ਵੀ ਦੇਖੇ ਗਏ। ਹੋ ਸਕਦਾ ਕਿਸੇ ਕਮਰੇ 'ਚ ਚੌਧਰੀ ਪਰਿਵਾਰ ਵੀ ਬੈਠਾ ਹੋਵੇ ਕਿਤੇ। ਹੁਣ ਇਹ ਨਹੀਂ ਪਤਾ ਕਿ ਸੰਜੇ ਸਿੰਘ ਉਹਨਾਂ ਨੂੰ ਸ਼ਾਮਲ ਕਰਾਉਣ ਲਈ ਫੈਸਲਾ ਕਰਨ ਆਏ ਸੀ ਕਿ ਹਾਂ ਤੈਅ ਕਰ ਲਈਏ ਕੀ ਦੇਣਾ ਕੀ ਨਹੀਂ। ਉੱਪਰ ਦੀ ਚੰਨੀ ਨੂੰ ਭੇਜਤਾ ਹੋਵੇ ਹਾਈ ਕਮਾਂਡ ਨੇ ਕਿ ਤੁਸੀਂ ਮਨਾ ਲਓ ਭਾਈ, ਹੈ ਨਾ, ਤੇ ਉਧਰ ਸਿਮਰਜੀਤ ਬੈਂਸ ਉੱਥੇ ਕੀ ਕਰ ਰਿਹਾ ਸੀ। ਇਹੀ ਚਰਚਾਵਾਂ ਖਾਸੀਆਂ ਨੇ। ਸੋ ਇਹਨਾਂ ਪਹਿਲੂਆਂ ਕਰਕੇ ਹੀ ਕਹਿੰਦੇ ਕਿ ਲਿਸਟ ਅਟਕ ਗਈ। ਕੱਲ ਮੰਗਲਵਾਰ ਨੂੰ ਕਾਂਗਰਸ ਦੀ ਜਿਹੜੀ ਚੋਣ ਕਮੇਟੀ ਆ, ਜਿਹੜੀ ਟਿਕਟਾਂ ਵੰਡ ਕਮੇਟੀ ਆ, ਉਹਦੀ ਬੈਠਕ ਹੋਣੀ ਸੀ ਪੰਜਾਬ ਵਾਲੇ ਹਵਾਲੇ ਨਾਲ, ਉਹ ਮੁਲਤਵੀ ਹੋ ਗਈ ਜੀ, ਉਹ ਟਲ ਗਈ। ਤੇ ਇੰਚਾਰਜ ਕਹਿੰਦੇ ਜੀ ਪਹਿਲਾਂ ਬਿਲਕੁਲ ਅਸੀਂ 5 ਜਾਂ 7 ਟਿਕਟਾਂ ਲਾਣੀਆਂ ਸੀ, ਪਰ ਹੁਣ ਇੱਕੋ ਗੇੜ 'ਚ ਆਪਾਂ ਵਿਸਾਖੀ ਤੋਂ ਪਹਿਲਾਂ ਸਾਰੀਆਂ ਲਾ ਦੇਣੀਆਂ 13 ਦੀ 13। ਠੀਕ ਹੈ। ਸੋ ਆਹ 2-3 ਸੀਟਾਂ ਨੂੰ ਲੈ ਕੇ ਜਿਹੜੀ ਖਿੱਚੋਤਾਣ ਹੈ
ਉਹ ਵੀ ਮੈਨੂੰ ਲੱਗਦਾ ਅੱਜ ਜਾਂ ਕੱਲ੍ਹ 'ਚ ਕਾਂਗਰਸ ਸੈੱਟ ਕਰਕੇ ਲਾਣ ਦੂਗੀ, ਕਿਉਂਕਿ ਉਹਨਾਂ ਨੂੰ ਇਹ ਡਰ ਲੱਗਦਾ ਕਿ ਜਿਵੇਂ ਆਪਾਂ ਹੀ ਗੱਲ ਕਰ ਰਹੇ ਸੀ ਨਾ ਕਿ ਟਿਕਟਾਂ ਜਿਹਨੂੰ ਮਿਲੀਆਂ ਉਹ ਤੋਂ ਬਾਅਦ ਜਿਹੜੇ 2-2 3-3 ਦਾਅਵੇਦਾਰ ਨੇ ਉਹ ਫਿਰ ਪਾਲਾ ਨਾ ਬਦਲਣ, ਕਾਂਗਰਸ ਨੂੰ ਇਹ ਡਰ ਆ ਨਾ। ਸੋ ਹੁਣ ਮਿਸ਼ਨ ਲੋਟਸ ਦੇ ਨਾਲ ਮਿਸ਼ਨ ਝਾੜੂ ਦਾ ਵੀ ਤਾਂ ਡਰ ਆ ਨਾ ਉਹਨੂੰ। ਸੋ ਇਹ ਇਸ ਲਈ ਕਹਿੰਦੇ ਕਿ ਉਹ ਦੋਨਾਂ ਚੀਜ਼ਾਂ ਤੋਂ ਬਚਣ ਦੇ ਲਈ ਪਹਿਲਾਂ ਮਨਾਉਣ ਦੀ ਕਵਾਇਦ 'ਚ ਨੇ। ਸੋ ਚੌਧਰੀ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਆ। ਰਾਜਾ ਬੜੀ ਕਹੀ ਜਾਂਦਾ ਕਿ ਮੇਰਾ ਛੋਟਾ ਭਰਾ ਹੈ ਬਿਕਰਮਜੀਤ ਚੌਧਰੀ, ਹੈ ਨਾ, ਤੇ ਉਧਰ ਆਪਣੇ ਇਹਨਾਂ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਕਹੀ ਜਾਂਦੇ ਨੇ ਕਿ ਨਹੀਂ ਏਦਾਂ ਪਰਿਵਾਰ ਨਾਰਾਜ਼ ਨਹੀਂ ਹੋ ਸਕਦਾ, ਬਹੁਤ ਮਾਣ ਤਾਣ ਉਹਨਾਂ ਦਾ ਪਰਿਵਾਰ ਨੂੰ ਅਸੀਂ ਪਹਿਲਾਂ ਵੀ ਦਿੱਤਾ, ਹੁਣ ਵੀ ਇੱਜ਼ਤ ਉਨੀ ਦਿੰਦੇ ਹਾਂ। ਸੋ ਇਸ ਲਈ ਉਹਨਾਂ ਦੀ ਮਨਾਉਣ ਦੀ ਕਵਾਇਦ ਵੀ ਜਾਰੀ ਆ। ਉਹਦੇ ਵਿਚਾਲੇ ਪਤਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜੋ ਉਸ ਪਰਿਵਾਰ ਤੇ ਨਜ਼ਰ ਆ ਕਿ ਇਹਨਾਂ ਨੂੰ ਲਿਆ ਕੇ ਟਿਕਟ ਦੇ ਦਈਏ ਕਿਤੇ। ਸੋ ਇਸ ਲਈ ਇੱਥੋਂ ਇਹ ਵੀ ਸਪਸ਼ਟ ਹੁੰਦਾ ਕਿ ਸਾਰੇ ਡੈਪੂਟੇਸ਼ਨਾਂ ਦੇ ਲੀਡਰ ਲਏ ਜਾ ਰਹੇ ਨੇ, ਕਿਸੇ ਕੋਲ ਉਮੀਦਵਾਰ ਵੀ ਪੂਰੇ ਨਹੀਂ ਹੋ ਪਾ ਰਹੇ, ਚਾਹੇ ਉਹ ਕਾਂਗਰਸ ਹੈ, ਚਾਹੇ ਪੰਜਾਬ 'ਚ ਭਾਜਪਾ ਤੇ ਚਾਹੇ ਆਮ ਆਦਮੀ ਪਾਰਟੀ ਹੈ। ਤੋ ਇਸ ਲਈ ਕਾਂਗਰਸ ਦੀ ਸੂਚੀ ਫਿਲਹਾਲ ਅਟਕ ਗਈ ਹੈ ਜੀ। ਤੇ ਇਹ ਸੂਚੀ ਹੁਣ 5-6 ਦਿਨਾਂ ਤੱਕ ਜਾਂ 13 ਤਰੀਕ ਤੱਕ, ਵਿਸਾਖੀ ਤੱਕ ਕਹਿੰਦੇ ਕਿ ਆ ਸਕਦੀ, ਔਰ ਇੱਕੋ 13 ਦੀ 13 ਲਿਸਟਾਂ 'ਚ ਨਾ ਆ ਸਕਦੇ, ਇਹ ਵੀ ਸੰਭਾਵਨਾ ਹੈਗੀ ਆ ਜੀ। ਮੈਂ ਤਾਂ ਇਸ ਗੱਲੋਂ ਹੈਰਾਨ ਸੀਗਾ, ਸੋਚ ਰਿਹਾ ਸੀ ਸ਼ਰਮਾ ਜੀ ਕਿ ਕਾਂਗਰਸ ਨੂੰ ਕੇਂਦਰੀ ਸੱਤਾ ਚੋਂ ਬਾਹਰ ਹੋਇਆਂ 10 ਸਾਲ ਹੋ ਗਏ ਆ ਕਾਂਗਰਸ ਪਾਰਟੀ ਨੂੰ। ਪੰਜਾਬ ਦੀ ਸੱਤਾ ਦੇ ਵਿੱਚੋਂ 2007 ਤੋਂ ਲੈ ਕੇ 17 ਤੱਕ ਉਹ ਸੱਤਾ ਦੇ ਵਿੱਚੋਂ ਬਾਹਰ ਰਹੇ। 2007 ਤੋਂ ਲਾ ਲਈਏ ਤਾਂ ਹੁਣ ਤੱਕ ਕਿੰਨੇ ਸਾਲ ਬਣ ਜਾਂਦੇ ਆ ਤੇ ਤਕਰੀਬਨ 5 ਸਾਲ ਹੀ ਸੱਤਾ ਉਹਨਾਂ ਕੋਲ ਆਈ ਹੈ। ਬਾਵਜੂਦ ਇਹਦੇ ਉਹਨਾਂ ਕੋਲ ਲੀਡਰਾਂ ਦੀ ਇੰਨੀ ਭੀੜ ਹੈ, ਇੰਨੇ ਜ਼ਿਆਦਾ ਲੀਡਰ ਕਾਂਗਰਸ ਨੇ ਪੈਦਾ ਕਰਤੇ ਕਿ ਅੱਜ ਵਿਰੋਧੀ ਪਾਰਟੀਆਂ ਨੂੰ ਵੀ ਜੇ ਉਮੀਦਵਾਰ ਚਾਹੀਦਾ ਤਾਂ ਉਧਰ ਨੂੰ ਦੇਖਣ ਲੱਗ ਪੈਂਦੇ ਆ। ਬਿਲਕੁਲ ਬਿਲਕੁਲ ਜੀ, ਹਰਿਆਣੇ ਤੋਂ ਲੈ ਕੇ ਪੰਜਾਬ ਤੱਕ ਇਹੀ ਵਰਤਾਰਾ ਹੈ। ਹਰਿਆਣੇ 'ਚ ਵੀ 2 ਵਾਰ ਝਟਕਾ ਲੱਗ ਲਿਆ ਤੇ ਤਾਂ ਵੀ ਸੁਧਰ ਨਹੀਂ ਰਹੀ ਕਾਂਗਰਸ। ਨਹੀਂ ਬਿਲਕੁਲ। ਪੰਜਾਬ 'ਚ ਵੀ ਮਤਲਬ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਬਾਦਲਾਂ ਦਾ ਲਗਾਤਾਰ 2 ਵਾਰ ਰਾਜ ਆ ਗਿਆ ਸੀ, ਵਿਚਾਲੇ ਇੱਕ ਫੇਜ਼ ਆਇਆ ਤੇ ਹੁਣ ਫਿਰ ਝਟਕਾ ਲੱਗ ਗਿਆ। ਦਿੱਲੀ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਹਾਂ, ਲਗਾਤਾਰ 2 ਵਾਰ ਝਟਕਾ ਲੱਗ ਲਿਆ। ਉਹਦੇ ਬਾਵਜੂਦ ਵੀ ਸੁਧਰਨ ਲਈ ਤਿਆਰ ਨਹੀਂ ਗਏ, ਸਮਝਣ ਲਈ ਤਿਆਰ ਨਹੀਂ ਗਏ। ਤੇ ਫਿਰ ਠੀਕ ਹੈ, ਫਿਰ ਇੱਧਰ ਕਹਿੰਦੇ ਕਾਂਗਰਸ ਕਹਿੰਦੀ ਅਸੀਂ ਤੈਅ ਕਰ ਲਿਆ, ਹੁਣ ਰੋਕਣਾ ਨਹੀਂ ਕਿਸੇ ਨੂੰ, ਜਿਹਨੇ ਜਾਣਾ ਜਾਵੇ। ਤੁਸੀਂ ਦੇਖੋ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕਿੰਨੇ ਵੱਡੇ ਲੀਡਰ, ਚਾਹੇ ਉਹ ਜਾਖੜ ਸਾਹਿਬ ਹੋਣ, ਚਾਹੇ ਉਹ ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਹੋਣ, ਗੁਰਮੀਤ ਸੋਢੀ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਉਹ ਚਲੇ ਗਏ ਭਾਜਪਾ ਦੇ ਵਿੱਚ। ਜਗਮੀਤ ਬਰਾੜ ਪਹਿਲਾਂ ਹੀ, ਉਹ ਤਾਂ ਬਹੁਤ ਚਿਰ ਦੇ ਪਹਿਲਾਂ ਹੀ ਗਏ ਹੋਏ ਆ। ਪਰ ਬਾਵਜੂਦ ਇਸ ਦੇ ਅੱਜ ਵੀ ਕਾਂਗਰਸ ਦੇ ਕੋਲੇ ਇਹ ਨਹੀਂ ਆ ਕ੍ਰਾਈਸਿਸ ਕਿ ਉਹਨਾਂ ਕੋਲੇ ਲੀਡਰ ਹੈ ਨਹੀਂ। 13 ਦੀਆਂ 13 ਸੀਟਾਂ ਤੇ ਪੂਰੇ ਧੜੱਲੇਦਾਰ ਉਮੀਦਵਾਰ ਐਲਾਨ ਸਕਦੇ ਆ, ਪੂਰੇ ਧੜੱਲੇਦਾਰ। ਮਤਲਬ ਜਿਹੜੇ ਪੈਨ ਪੰਜਾਬ ਲੀਡਰ ਨੇ, ਜਿਹੜੇ ਪੈਨ ਪੰਜਾਬ ਨੇ, ਜਿਹਨਾਂ ਨੂੰ ਸਾਰਾ ਪੰਜਾਬ ਜਾਣਦਾ। ਹਾਰ ਜਿੱਤ ਤਾਂ ਚਲੋ ਜਨਤਾ ਨੇ ਤੈਅ ਕਰਨੀ ਹੈ। ਪ੍ਰਵੀਨ ਜੀ, ਇੱਕ ਗੱਲ ਹੋਰ ਹੁੰਦੀ ਹੈ ਕਿ ਅਕਸਰ ਜਿਹੜੀ ਜਿੱਤ ਰਹੀ ਹੁੰਦੀ ਹੈ ਉਹਦੇ ਵਿੱਚ ਬਗਾਵਤ ਹੋਣ ਦਾ ਡਰ ਵੱਧ ਹੁੰਦਾ। ਹਾਂਜੀ। ਪਰ ਇੱਥੇ ਕਾਂਗਰਸ ਜਿੱਤੇ ਚਾਹੇ ਹਾਰੇ, ਉਹਨਾਂ ਨੇ ਕਾਟੋ ਕੋਲੇ ਆਪਣੇ ਘਰੇ ਭਾਗੀ ਰੱਖਣਾ। ਜੀ ਬਿਲਕੁਲ। ਤੇ ਗਰਮੀ ਸ਼ੁਰੂ ਹੁੰਦੇ ਹੀ ਕਹਿੰਦੇ ਥਰਮਲ ਪਲਾਂਟ ਜਵਾਬ ਦੇਣ ਲੱਗ ਪਏ। ਮੈਂ ਤਾਂ ਸੋਚ ਰਿਹਾ ਸੀਗਾ, ਮੈਂ ਕਿਹਾ ਇੱਕ ਤਾਂ ਨਵਾਂ ਖਰੀਦਿਆ, ਥੋੜੀ ਬਹੁਤੀ ਰਾਹਤ ਤਾਂ ਮਿਲੀ ਹੋਊਗੀ ਪੰਜਾਬੀਆਂ ਨੂੰ ਬਿਜਲੀ ਪੱਖੋਂ। ਪ੍ਰਵੀਨ ਜੀ, ਬਿਲਕੁਲ ਪੰਜਾਬ ਦੇ ਵਿੱਚ ਬਿਜਲੀ ਵਾਲੇ ਮਾਮਲੇ ਦੇ ਵਿੱਚ ਮੁਫਤ ਬਿਜਲੀ ਨਾਲ ਕਹਿੰਦੇ ਲੋਕਾਂ ਨੂੰ ਬਹੁਤ ਰਾਹਤ ਹੈ ਕਿ ਮੀਟਰ ਘੁੰਮਦਾ ਹੈ ਪਰ ਬਿੱਲ ਨਹੀਂ ਆਉਂਦਾ। ਤੇ ਪਰ ਪੰਜਾਬ 'ਚ ਕੱਟ ਸਰਦੀਆਂ 'ਚ ਵੀ ਲੱਗਦੇ ਰਹੇ ਨੇ, ਆਪਾਂ 1-2 ਵਾਰ ਗੱਲ ਕੀਤੀ ਆ। ਤੇ ਪਰ ਹਜੇ ਤਾਂ ਹੁਣ ਗਰਮੀ ਸ਼ੁਰੂ ਹੋਈ ਆ ਤੇ ਗਰਮੀ ਸ਼ੁਰੂ ਹੁੰਦਿਆਂ ਹੀ ਥਰਮਲ ਪਲਾਂਟਾਂ ਦੇ ਯੂਨਿਟ ਜਵਾਬ ਦੇਣ ਲੱਗੇ। ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋ ਗਏ ਸੀਗੇ, ਜਿਹਨਾਂ 'ਚ ਇੱਕ ਚਾਲੂ ਕੀਤਾ, ਇੱਕ ਅਜੇ ਚਾਲੂ ਹੋਣਾ। ਲਹਿਰਾ ਮੁਹੱਬਤ ਦਾ 1 ਯੂਨਿਟ ਬੰਦ ਹੋ ਪਿਆ। ਇਹਦੇ ਬਾਵਜੂਦ ਗਰਮੀ ਸ਼ੁਰੂ ਹੁੰਦਿਆਂ ਹੀ ਅਜੇ ਪੀਕ ਆਵਰ ਨਹੀਂ ਆਇਆ, ਅਜੇ ਬਿਜਲੀ ਦੀ ਉਹ ਡਿਮਾਂਡ ਨਹੀਂ ਹੈ। ਅੱਜ ਦੀ ਤਰੀਕ 'ਚ ਜਿੰਨੀ ਡਿਮਾਂਡ ਹੈ ਇਹਦੇ ਨਾਲੋਂ ਦੁੱਗਣੀ ਤੋਂ ਵੀ ਵੱਧ ਜਾਣੀ ਹੈ ਡਿਮਾਂਡ, ਅਜੇ ਡਬਲ ਤੋਂ ਵੀ ਵੱਧ ਹੋਣੀ ਹੈ। ਮਤਲਬ ਅੱਜ ਦੀ ਤਰੀਕ 'ਚ 6600-6700 ਮੈਗਾਵਾਟ ਪ੍ਰਤੀ ਦਿਨ ਦੀ ਡਿਮਾਂਡ ਹੈ। ਤੇ ਉਸ ਸਥਿਤੀ ਦੇ ਵਿੱਚ ਵੀ ਜਦੋਂ ਪੀਕ ਆਵਰ ਨਹੀਂ ਹੈ ਬਿਜਲੀ ਦਾ, ਜੇ ਝੋਨੇ ਦਾ ਸੀਜ਼ਨ ਆਉਣਾ ਹੈ, ਗਰਮੀ ਵਧਣੀ ਹੈ ਤੇ ਫਿਰ ਏਸੀ ਵੱਧ ਚੱਲਣੇ ਆ, ਕੂਲਰ ਪੱਖੇ ਵੱਧ ਚੱਲਣੇ ਆ, ਤਾਂ ਬਿਜਲੀ ਦੀ ਖਪਤ ਵਧਣੀ ਹੈ। ਤੇ ਪਰ ਅੱਜ ਦੀ ਤਰੀਕ ਦੇ ਵਿੱਚ ਜੇ ਥਰਮਲ ਪਲਾਂਟਾਂ ਦੀ ਇਹ ਹਾਲਤ ਹੈ, ਇੰਨੀ ਕੁ ਗਰਮੀ ਨਹੀਂ ਸਹਿ ਪਾ ਰਹੇ, ਤਾਂ ਗਰਮੀ ਦੇ ਵਿੱਚ ਕੀ ਹਾਲਤ ਹੋਊਗੀ। ਔਰ ਦੂਸਰੇ ਪਾਸੇ ਅੱਜ ਜਦੋਂ 6600-6700 ਮੈਗਾਵਾਟ ਬਿਜਲੀ ਦੀ ਪ੍ਰਤੀ ਦਿਨ ਦੀ ਮੰਗ ਹੈ, ਤਦ ਵੀ ਪੰਜਾਬ ਸਰਕਾਰ ਨੇ 4 ਰੁਪਏ 50 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 61 ਕਰੋੜ ਦੀ ਬਿਜਲੀ ਖਰੀਦੀ ਹੈ। ਤੇ ਜਦੋਂ ਇਹ ਡਿਮਾਂਡ 15,000 16,000 ਮੈਗਾਵਾਟ ਤੇ ਗਈ, ਤਦ ਪਿਛਲੇ 2 ਸਾਲਾਂ 'ਚ ਇਹ ਡਿਮਾਂਡ 14,000 15,000 ਦੀ ਗੇੜ 'ਚ ਰਹਿ ਰਹੀ ਹੈ। ਇਸ ਵਾਰ ਮੰਨਿਆ ਜਾ ਰਿਹਾ ਕਿ 16,000 17,000 ਮੈਗਾਵਾਟ ਤੱਕ ਜਾਣੀ ਹੈ। ਤੇ ਫਿਰ ਕੀ ਹੋਊਗਾ ਜੇ ਅੱਜੇ ਤੁਸੀਂ 61 ਕਰੋੜ ਦੀ ਖਰੀਦ ਰਹੇ ਹੋ ਤੇ ਜਦੋਂ ਪੀਕ ਆਵਰ ਹੋਊਗਾ ਤਾਂ ਤੁਹਾਨੂੰ ਯੂਨਿਟ ਵੀ ਵੱਧ ਖਰੀਦਣੇ ਪੈਣੇ ਆ ਤੇ ਮਹਿੰਗੇ ਵੀ ਖਰੀਦਣੇ ਪੈਣੇ ਆ। ਦੋ ਚੀਜ਼ਾਂ ਹੋਣਗੀਆਂ। ਜਿਹੜਾ ਅੱਜ 4.5 ਰੁਪਏ ਨੂੰ ਮਿਲ ਰਿਹਾ ਉਸ ਸਮੇਂ ਮਹਿੰਗਾ ਵੀ ਮਿਲੂਗਾ ਤੇ ਤੁਹਾਨੂੰ ਖਰੀਦਣੇ ਵੀ ਵੱਧ ਮਾਤਰਾ 'ਚ ਪੈਣੇ ਆ।
ਸੋ ਫਿਰ ਕਿੰਨਾ ਖਰਚਾ ਪੰਜਾਬ ਦੇ ਸਿਰ ਤੇ ਪੈਣਾ, ਕਿੰਨਾ ਖਜ਼ਾਨੇ ਤੇ ਬੋਝ ਪੈਣਾ। ਸੋ ਇਸ ਲਈ ਪੰਜਾਬ 'ਚ ਬਿਜਲੀ ਇੱਕ ਵੱਡੀ ਸਮੱਸਿਆ ਬਣਨ ਵਾਲੀ ਹੈ। ਔਰ ਅਜੇ ਵੀ ਜਿਹੜੇ ਚਿੰਤਕ ਨੇ, ਆਰਥਿਕ ਚਿੰਤਕ ਨੇ, ਪੰਜਾਬ ਪੱਖੀ ਨੇ, ਉਹ ਕਹਿੰਦੇ ਭਾਈ ਸਮੀਖਿਆ ਕਰੋ। ਅਸੀਂ ਬਾਦਲਾਂ ਨੂੰ ਵੀ ਕਹਿੰਦੇ ਆਏ, ਅਸੀਂ ਕਾਂਗਰਸੀਆਂ ਨੂੰ ਵੀ ਕਹਿੰਦੇ ਆਏ ਕਿ ਆ ਮੋਟਰ ਵਾਲੇ ਮਸਲੇ ਤੇ ਸਮੀਖਿਆ ਕਰੋ। ਜਿਹੜੇ 100 ਕਿੱਲਿਆਂ ਦੇ ਮਾਲਕ ਨੇ ਉਹਨਾਂ ਨੂੰ ਬਿਜਲੀ ਦੇ ਬਿੱਲ ਮਾਫ ਕਿਉਂ ਨੇ? ਜਿਹੜਾ ਪੰਪ ਚਲਾਉਂਦਾ ਵਿਚਾਰਾ, ਉਹਨੂੰ ਤਾਂ ਦੋਵੇਂ ਪਾਸਿਓਂ ਫਾਇਦਾ ਨਹੀਂ ਹੁੰਦਾ। ਇਸ ਲਈ ਛੋਟੇ ਕਿਸਾਨਾਂ ਦੇ ਲਈ ਸੋਚੋ, ਬੜੇ ਕਿਸਾਨਾਂ ਨੂੰ, ਜਿਹੜੇ ਧਨਾੜ ਜ਼ਿਮੀਂਦਾਰ ਨੇ, ਉਹਨਾਂ ਨੂੰ ਰਾਹਤ ਕਿਉਂ? ਉਸੇ ਤਰ੍ਹਾਂ ਇਸ ਮੁਫਤ ਬਿਜਲੀ ਵਾਲੇ ਮਾਮਲੇ ਤੇ ਵੀ ਸਵਾਲ ਕਰਦੇ ਨੇ ਕਿ ਜਿਹੜਾ ਵੱਡਾ ਵਪਾਰੀ ਹੈ, ਵੱਡਾ ਕਾਰੋਬਾਰੀ ਹੈ, ਵੱਡਾ ਲੈਂਡਲੋਰਡ ਹੈ, ਵੱਡਾ ਕੋਈ ਬਿਜ਼ਨਸਮੈਨ ਹੈ, ਵੱਡਾ ਕੋਈ ਸਰਕਾਰੀ ਅਹੁਦੇ ਤੇ ਲੱਗਿਆ, ਉਹਨੂੰ ਬਿਜਲੀ ਮਾਫ ਕਿਉਂ? ਸੋ ਇਹਦੀ ਸਮੀਖਿਆ ਕਰੋ। ਪਾਵਰਕਾਮ ਮਰ ਰਿਹਾ ਜੀ, ਥਰਮਲ ਪਲਾਂਟ ਜਵਾਬ ਦੇ ਰਹੇ ਨੇ। ਤੁਹਾਨੂੰ ਬਾਹਰਲੇ ਸੂਬਿਆਂ ਤੋਂ ਮੁੱਲ ਬਿਜਲੀ ਮਹਿੰਗੀ, ਉਹ ਵੀ ਉਹਨਾਂ ਸੂਬਿਆਂ ਤੋਂ ਜਿਨ੍ਹਾਂ ਕੋਲ ਪੈਦਾਵਾਰ ਤੱਕ ਨਹੀਂ ਆਪਣੀ ਸਿੱਧੀ ਰੂਪ 'ਚ। ਕਦੇ ਦਿੱਲੀ ਤੋਂ ਖਰੀਦਦੇ ਹੋ ਤੇ ਕਦੇ ਹਿਮਾਚਲ ਤੋਂ ਖਰੀਦਦੇ ਹੋ। ਸੋ ਇਸ ਲਈ ਕਹਿੰਦੇ ਕਿ ਪੰਜਾਬ ਸਰਕਾਰ ਇਸ ਮਸਲੇ ਦੀ ਸਮੀਖਿਆ ਕਰੇ, ਉਹਦੇ ਖਜ਼ਾਨੇ ਤੇ ਨਵਾਂ ਭਾਰ ਪੈਣ ਵਾਲਾ। ਪ੍ਰਵੀਨ ਜੀ ਬਿਲਕੁਲ। ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਟਰਾਂਸਮਿਸ਼ਨ ਸਮਰੱਥਾ ਦੇ ਵਿੱਚ ਵੀ ਕੋਈ ਵਾਧਾ ਨਹੀਂ ਹੈ। ਜੇਕਰ ਬਿਜਲੀ ਲੈਣੀ ਵੀ ਪੈਂਦੀ ਹੈ ਤੇ ਉਹ ਵੀ ਪੰਜਾਬ ਦੀ ਆਪ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਦੀ 7500 ਮੈਗਾਵਾਟ ਸੀਗੀ ਸ਼ਰਮਾ ਜੀ, ਤੇ ਉਸ ਤੋਂ ਬਾਅਦ 8500 ਇਹਨਾਂ ਨੇ ਕੀਤੀ ਆ ਹੁਣ। ਤੇ ਜੇ ਤੁਹਾਨੂੰ ਜੀ ਜਦੋਂ ਪ੍ਰਾਈਵੇਟ ਥਰਮਲ ਪਲਾਂਟਾਂ ਲੱਗੇ ਸੀਗੇ ਜੀ ਤਦ ਇਹ ਮੁੱਦਾ ਬਹੁਤ ਵੱਡਾ ਉੱਠਿਆ ਸੀਗਾ ਕਿ ਭਾਈ ਪ੍ਰਾਈਵੇਟ ਥਰਮਲ ਪਲਾਂਟ ਤੁਸੀਂ ਇੱਥੇ ਲਾ ਰਹੇ ਹੋ, ਲੋਕ ਥਰਮਲ ਪਲਾਂਟ ਉੱਥੇ ਲਾਉਂਦੇ ਨੇ ਜਿੱਥੇ ਕੋਲ ਹੈ। ਬਿਲਕੁਲ ਸਹੀ ਹੈ। ਤੁਸੀਂ ਹੁਣ ਕੋਲਾ ਢੋਣ ਦੇ ਵੀ ਪੈਸੇ ਦੇਈ ਜਾਂਦੇ ਹੋ, ਕੋਲਾ ਧੋਣ ਦੇ ਵੀ ਪੈਸੇ ਦੇਈ ਜਾਂਦੇ ਹੋ। ਹਾਂਜੀ, ਬਿਲਕੁਲ। ਫੀਸ ਤਾਂ ਦੇਣੀ ਦੇਣੇ ਆ। ਪਰ ਜੇ ਇਹੀ ਥਰਮਲ ਪਲਾਂਟ ਉੱਥੇ ਲੱਗੇ ਹੁੰਦੇ ਤਾਂ ਉੱਥੋਂ ਸਿਰਫ ਬਿਜਲੀ ਲਿਆਉਣੀ ਸੀ, ਕੋਲਾ ਨਹੀਂ ਲਿਆਉਣਾ ਸੀ। ਬਿਲਕੁਲ। ਤੇ ਉਹਦੇ ਲਈ ਤੁਹਾਨੂੰ ਆਪਣੀ ਕਪੈਸਿਟੀ ਵਧਾਉਣੀ ਪੈਣੀ ਸੀ, ਗ੍ਰਿਡਾਂ ਦੀ ਕਪੈਸਿਟੀ ਵਧਾਉਣੀ ਪੈਣੀ ਸੀ, ਨਵੇਂ ਗ੍ਰਿਡ ਲਾਉਣੇ ਪੈ ਸਕਦੇ ਸੀ ਕੁਝ। ਸੋ ਉਸ ਪਾਸੇ ਕੰਮ ਹੀ ਨਹੀਂ ਕੀਤਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।